ਅੱਛਾ ਹੁਣ ਇਹਦੇ ਵਾਲਦ ਸਾਹਿਬ ਦਾ ਇੱਕ ਮਜ਼ੇਦਾਰ ਤਰੀਕਾ ਆ ਕਿ ਬੜੇ ਵਾਲਦ ਨੇ ਉਦਾਂ ਦੇ ਵੀ ਹੁਣ ਮੈਂ ਤੂੰ ਮੈਨੂੰ ਕਹਿ ਆਮ ਬੰਦੇ ਨੂੰ ਕਹੋ ਨਾ ਮੈਨੂੰ ਸ਼ਿਕਾਇਤ ਲੱਗ ਜੀ ਤੁਹਾਡਾ ਮੁੰਡਾ ਇਦਾਂ ਕਰਦਾ ਜੀ ਐ ਇਦਾਂ ਕਰਦਾ ਬਾਸ ਮਤਲਬ ਮੈਂ ਤਾਂ ਬੂਆ ਨਾਰਮਲ ਹਾਂਜੀ ਹਾਂ ਕਹਿ ਚਾਚਾ ਜੀ ਤੁਹਾਡਾ ਬਾਸ ਕੰਮ ਤੇ ਹੀ ਨਹੀਂ ਆਂਦਾ ਰੋਜ਼ ਛੁੱਟੀਆਂ ਕਰਨ ਦੇ ਇਹਨੂੰ ਪੁੱਛੋ ਜ਼ਰਾ ਪੁੱਤਰ ਮੈਂ ਮਾਫੀ ਚਾਹੁੰਦਾ ਇਹਦੀ ਮੈਂ ਹਾਲ ਘਰ ਜਾ ਕੇ ਵੇਖ ਕੀ ਕਰਦਾ ਸਵੇਰੇ ਤੇਰੇ ਤੋਂ 15 ਮਿੰਟ ਪਹਿਲੇ ਆਏ ਮੈਂ ਕਰ ਲੈਣਾ ਦੀ ਤਬੀਅਤ ਠੀਕ ਇਹ ਹੁੰਦਾ ਪਿਓ ਇਹਦੇ ਅੱਬੂ ਨੂੰ ਕਹੋ ਨਾ ਤੇ ਉਹ ਕੀ ਕਹਿੰਦੇ ਅੱਗੋਂ ਚੱਲ ਜ਼ਰਾ ਚਾਚਾ ਜੀ ਉਹ ਕੰਮ ਤੇ ਨਹੀਂ ਆਂਦੇ ਆ ਕਿੰਨੇ ਹੀ ਦਿਨ ਹੋ ਗਏ ਨੇ ਨੁਕਸਾਨ ਕਰ ਰਿਹਾ ਉਹ ਕਹੀ ਜਾ ਸਾਡਾ ਨੁਕਸਾਨ ਹੋ ਰਿਹਾ ਨਾ ਆ ਰਿਹਾ ਨਾ ਦੱਸ ਰਿਹਾ ਨਾ ਪੁੱਛ ਰਿਹਾ ਤਨਖਾਹ ਕਹਿੰਦਾ ਮੈਨੂੰ ਦੇਈ ਜੋ ਐਡਵਾਂਸ ਲਈ ਜਾ ਰਿਹਾ ਪੈਸੇ ਖਰਚੀ ਜਾ ਰਿਹਾ ਸਾਨੂੰ ਜਾਂ ਤੇ ਸਿੱਧਾ ਦੱਸ ਦੇਵੇ ਕਿ ਨਹੀਂ ਆਣਾ ਸਾਰੇ 5 ਜਾਣੇ ਇਹਦੇ ਇੰਤਜ਼ਾਰ 'ਚ ਅਸੀਂ ਬੈਠੇ ਰਹੀਦਾ ਵੇਲੇ ਪੁੱਤਰ ਗੱਲ ਇਹ ਆ ਮੈਂ ਤਾਂ ਥੱਕ ਗਿਆ ਸਮਝਾ ਤੇ ਘੂਰੀ ਤੂੰ ਆਪ ਕਰ ਲੈ ਗੱਲ ਹੁਣ ਕੀ ਮੈਂ ਇਹਨੂੰ ਕਹਿ ਲਵਾਂ ਮੇਰੇ ਅਸੀਂ ਤੇ ਆਪ ਬਸ ਹੋਏ ਪਏ ਅਸੀਂ ਤੇ ਆਪ ਮਰੇ ਪਏ ਨਹੀਂ ਤੇ ਮੈਂ ਘੂਰੀ ਸਾਡਾ ਅਸੀਂ ਤੈਨੂੰ ਮੈਂ ਤੈਨੂੰ ਕਹਿਣਾ ਹੀ ਛੱਡਤਾ ਪੁੱਤ ਮੈਂ ਤੈਨੂੰ ਬਿਲਕੁਲ ਬੁਲਾਉਣਾ ਹੀ ਛੱਡਤਾ ਮੈਂ ਇਹਨੂੰ ਕਹਿਤਾ ਤੂੰ ਕਸਮਾਂ ਨੂੰ ਖਾ ਪੁੱਤ ਇੰਜ ਉਹਨੇ ਠੀਕ ਹੋਣਾ ਨਹੀਂ ਸਮਝ ਆ ਰਹੀ ਗੱਲ ਆਜ਼ਾਦ ਹੋ ਜਾਣਾ ਉਹ ਵਿਚਾਰੇ ਸ਼ਰੀਫ ਬਾਪ ਬਹੁਤ ਸ਼ਰੀਫ ਨੇ ਸ਼ਰੀਫ ਆਦਮੀ ਆ ਬਾਪ ਤੇ ਸਾਰੇ ਹੁੰਦੇ ਨੇ ਸ਼ਰੀਫ ਉਹ ਬਹੁਤਾ ਹੀ ਸ਼ਰੀਫ ਆਦਮੀ ਆ ਉਹਦੀ ਵਜ੍ਹਾ ਨਾਲ ਵੀ ਇਹ ਔਲਾਦ ਖਰਾਬ ਹੋ ਜਾਂਦੀ ਸਾਜੀ ਉਹਨਾਂ ਨੇ ਬੇਇੰਤਹਾ ਪਿਆਰ ਕੀਤਾ ਇਹਨਾਂ ਨੂੰ ਬਹੁਤ ਬੇਇੰਤਹਾ ਉਹ ਐਵੇਂ ਤੇ ਨਹੀਂ ਉਸਤਾਦ ਜੀ ਕਹਿੰਦੇ ਤੱਕੋ ਜਲਾਦਾਂ ਤਰ੍ਹਾਂ ਤੇ ਮਾਰੋ ਖੁਲਾਦਾਂ ਤਰ੍ਹਾਂ ਵੱਡਾ ਨਕਸ਼ਾ ਨਹੀਂ ਹੁੰਦਾ ਜਿਹੜਾ ਦੇਗਾ ਛੱਡਣ ਵਾਲਾ ਉਸਤਾਦ ਜੀ ਉਹ ਇਹਦੇ ਵਾਲਦ ਸਾਹਿਬ ਨੇ ਮਠਿਆਈ ਦਾ ਵੰਡਿਆ ਭਰ ਕੇ ਲਿਆ ਕੇ ਜਦੋਂ ਇਹ ਹੋਇਆ ਤਾਈ ਨੇ ਕਿਹਾ ਸੀ ਮੁੰਡਾ ਬੜਾ ਖੂਬਸੂਰਤ ਆ ਨੈਣ ਨਕਸ਼ ਅੱਛੇ ਆ ਪਤਾ ਨਹੀਂ ਕੀ ਗੱਲ ਘੰਟਾ ਚੁੱਪ ਰਹਿਣ ਡਿਆ ਵਾ ਇਹ ਤਾਈ ਨੇ ਕਿਹਾ ਇਹ ਰੋਂਦਾ ਵੀ ਉਹਦੇ ਇਦਾਂ ਲੋਕੀ ਬੱਚੇ ਰੋਂਦੇ ਨਾ ਸਿੱਧੇ ਹੀ ਓਏ ਇਹਦਾ ਵੈਸੇ ਸਟਾਰਟ ਹੁੰਦਾ ਹੀ ਪਹਿਲੇ ਜਿਹੜੇ ਇਹਦੇ ਤੋਂ ਪਹਿਲੇ ਬੱਚੇ ਹੋਏ ਨਾ ਉਹ ਮਰ ਜਾਂਦੇ ਸੀ ਹਾਂਜੀ ਉਸਤਾਦ ਜੀ ਮੈਂ ਵੀ 8 ਸਾਲ ਬਿਮਾਰ ਰਿਹਾ ਵਾਂ ਬੱਚਾ ਹੋਇਆ ਵਾ ਮੇਰੇ ਸਵਾਹ ਪਾਉਂਦੇ ਸੀ ਤੇਰੇ ਤੋਂ ਪਹਿਲੇ ਜਿਹੜੇ ਯਾਨੀ ਬੱਚੇ ਪੈਦਾ ਹੋਏ ਤੇਰੇ ਵਾਲਿਆਂ ਦੇ ਉਹ ਫੌਤ ਹੋ ਜਾਂਦੇ ਸੀ ਹਾਂਜੀ ਫੌਤ ਮੇਰੇ ਤੂੰ ਭੈਣਾਂ ਭਰਾਵਾਂ ਚੋਂ ਸਭ ਤੋਂ ਵੱਡਾ ਵਾ ਇਹ ਭਰਾਵਾਂ ਚੋਂ ਸਭ ਤੋਂ ਵੱਡਾ ਤੂੰ ਕਿੰਨੇ ਛੋਟੇ ਆ ਇਹ 4 ਯਾਨੀ ਜਿਹੜੇ ਪਹਿਲੇ ਫੌਤ ਹੋ ਗਏ ਉਸ ਤੋਂ ਬਾਅਦ ਵੀ 4 ਤੁਸੀਂ ਇਹ 19ਵਾਂ ਹਾਂਜੀ 5 ਅਸੀਂ ਕਿੰਨਵਾ 19ਵਾਂ ਵਾ ਨਹੀਂ ਇਹ 2 ਸਿਸਟਰ ਇੱਕ ਭਾਈ ਮੇਰਾ ਫੌਤ ਹੋਇਆ ਪਹਿਲਾਂ ਤੇ 3 ਫੌਤ ਹੋਏ ਹਾਂਜੀ ਤੇ ਮੈਂ ਵੀ 8 ਸਾਲ ਬਿਮਾਰ ਰਿਹਾ ਮੇਰੇ ਨਾ ਇੱਥੇ ਸਰਾਖ ਸੀਗਾ ਮੱਥੇ 'ਚ ਹੈ ਹਾਂਜੀ ਮੱਥੇ ਇੱਥੇ ਉਸਤਾਦ ਜੀ ਇਹ ਕਾਲਾ ਜਿਹਾ ਨਿਸ਼ਾਨ ਹੋ ਫਿਰ ਭਾਈ ਵਾਨ ਪੇਂਟ ਸਟੋਰ ਤੋਂ ਪਟੀਨ ਭਰਾਈ ਉੱਤੇ ਨਹੀਂ ਉਹ ਹਰ ਸਾਲ ਬਾਅਦ ਸਵਾਹ ਪਾਉਂਦੇ ਸੀ ਫਿਰ ਤੋਂ ਫਿਰ ਖਿੱਚੀ ਜੇ ਅਗਲੇ ਤੇ ਅੱਬੂ ਕਹਿੰਦੇ ਇੰਨੀ ਮਠਿਆਈ ਵੰਡੀ ਸੀ ਉਹ ਜਿਹੜੀ ਬੈਕਰੀ ਤੋਂ ਲਿਆਂਦੀ ਸੀ ਨਾ ਉਹ 8 ਦਿਨ ਛੁੱਟੀਆਂ ਤੇ ਚਲੇ ਗਏ ਸੀ ਉਹ ਕਹਿੰਦੇ ਹੁਣ ਅੱਗੇ ਮਾਲ ਨਹੀਂ ਹੈ ਉਹਨਾਂ ਨੇ